ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਪਿਛਲੇ ਦਿਨਾਂ ਦੀਆਂ ਖਬਰਾਂ ਦੇ ਵਿੱਚ ਇਹ ਗੱਲ ਸੁਰਖੀਆਂ ਬਣੀ ਰਹੀ ਹੈ ਕਿ RSS ਰਾਸ਼ਟਰੀ ਸਿੱਖ ਸੰਗਤ, ਜਿਹੜੀ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਇੱਕ ਆਊਟਫਿਟ ਬਾਡੀ ਹੈਗੀ ਹੈ, ਉਹਦੇ ਵੱਲੋਂ ਦਿੱਲੀ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਜਿਹੜੇ ਸਮਾਗਮ ਕਰਵਾਏ ਜਾ ਰਹੇ ਨੇ, ਉਹਨਾਂ ਸੰਬੰਧੀ ਇੱਕ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ। ਜਦੋਂ ਅਸੀਂ RSS ਦੀ ਘੁਸਪੈਠ ਦੀ ਗੱਲ ਕਰਦੇ ਹਾਂ ਤਾਂ ਸਿੱਖ ਜਥੇਬੰਦੀਆਂ ਵੱਲੋਂ ਸਮੂਹਕ ਤੌਰ ਤੇ, ਆਮ ਤੌਰ ਤੇ ਸਿੱਖ ਸੰਗਤਾਂ ਵੱਲੋਂ ਇਸ ਸਮਾਗਮ ਦਾ ਬਾਈਕਾਟ ਕੀਤਾ ਗਿਆ ਤੇ ਜਿਹੜੀ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ, ਮੀਡੀਆ ਦੇ ਅਨੁਸਾਰ ਉਹਦੇ ਵਿੱਚ 50% ਤੋਂ ਜ਼ਿਆਦਾ ਨਾਮਧਾਰੀ ਸੈਕਟ ਦੇ ਜਿਹੜੇ ਸਿੱਖ ਹੈਗੇ ਆ ਉਹ ਮੌਜੂਦ ਸੀ। ਸੋ ਅੱਜ ਦੀ ਜਿਹੜੀ ਸਾਡੀ ਵਿਚਾਰ ਚਰਚਾ ਹੈਗੀ ਹੈ ਉਹ ਇਸੇ ਇਸ਼ੂ ਦੇ ਉੱਪਰ ਹੋਵੇਗੀ ਕਿ RSS ਵੱਲੋਂ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਵਿੱਚ ਘੁਸਪੈਠ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤੇ ਜਿਹੜੇ ਇੱਦਾਂ ਦੇ ਸਮਾਗਮ ਕਰਵਾਏ ਜਾਂਦੇ ਨੇ ਸਿੱਖ ਸੰਗਤਾਂ ਦੇ ਉੱਪਰ ਉਹਨਾਂ ਦਾ ਕੀ ਪ੍ਰਭਾਵ ਪੈਂਦਾ ਤੇ ਕਿਸ ਦ੍ਰਿਸ਼ਟੀਕੋਣ ਤੋਂ, ਕਿਸ ਮਕਸਦ ਨੂੰ ਮੁੱਖ ਰੱਖਦਿਆਂ RSS ਵੱਲੋਂ ਇੱਦਾਂ ਦੀਆਂ ਜਿਹੜੀਆਂ ਇਵੈਂਟਸ ਨੇ ਉਹ ਕਰਵਾਈਆਂ ਜਾਂਦੀਆਂ ਨੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਢਿੱਲੋਂ, ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਇਹ ਸਮਾਗਮ ਹੋਇਆ, ਇਹਦੀਆਂ ਤਕਰੀਬਨ ਜਿਹੜੀਆਂ ਡਿਟੇਲਸ ਨੇ ਉਹ ਮੀਡੀਆ ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਪ੍ਰਚਾਰੀਆਂ ਗਈਆਂ ਨੇ ਤੇ ਨਾਲ ਹੀ ਜਦੋਂ ਅਸੀਂ ਦੇਖਦੇ ਹਾਂ ਸਿੱਖ ਸੰਗਤਾਂ ਵੀ ਇਸ ਸਾਰੇ ਪੈਟਰਨ ਤੋਂ ਜਾਣੂ ਨੇ। ਪਰ ਮੈਂ ਫਿਰ ਵੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ RSS ਵੱਲੋਂ ਜਿਹੜਾ ਇਹ ਇਵੈਂਟ ਇੱਕ ਮੀਟਿੰਗ ਦੇ ਤੌਰ ਤੇ ਆਯੋਜਨ ਕੀਤਾ ਗਿਆ ਤੇ ਇੱਕ ਵੱਡੇ ਪਲੇਟਫਾਰਮ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜੇ ਇਹ ਸਾਰੇ ਸਮਾਗਮ ਉਲੀਕੇ ਜਾ ਰਹੇ ਨੇ, ਇਸ ਸੰਬੰਧੀ ਤੁਸੀਂ ਕੀ ਸਮਝਦੇ ਹੋ ਤੇ ਕਿ RSS ਦਾ ਜਿਹੜਾ ਇਹ ਪੈਟਰਨ ਹੈਗਾ ਇਹਦੇ ਪਿੱਛੇ ਮਕਸਦ ਕੀ ਹੈ ਤੇ ਖਾਸ ਤੌਰ ਤੇ ਜੇ ਇਸ ਮੀਟਿੰਗ ਦੀ ਗੱਲ ਕਰੀਏ, ਕੀ ਉਹ ਇਹ ਜੋ ਉਹਨਾਂ ਦਾ ਮਕਸਦ ਸੀਗਾ ਇਸ ਮੀਟਿੰਗ ਦੇ ਹਵਾਲੇ ਦੇ ਨਾਲ, ਕੀ ਉਹਨੂੰ ਉਹ ਅਚੀਵ ਕਰਨ ਦੇ ਵਿੱਚ ਸਫਲ ਹੋਏ ਨੇ? ਦੇਖੋ, RSS ਬੜੀ ਸਟਲ ਮੂਵ ਕਰਦੀ ਹੈ ਔਰ ਬੜੀ ਹੁਸ਼ਿਆਰੀ ਤੇ ਚਲਾਕੀ ਤੇ ਚੁਸਤੀ ਦੇ ਨਾਲ ਇਸ ਕਿਸਮ ਦੇ ਸਮਾਗਮ ਕਰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਜੋਤੀ ਜੋਤ ਸਮਾਉਣ ਦਾ ਦਿਹਾੜਾ ਸੀ, ਜਿਸ ਨੂੰ ਉਹਨਾਂ ਨੇ ਉਹਨਾਂ ਦੇ ਜਨਮ ਦਿਨ ਦੇ ਨਾਂ ਨਾਲ ਮਨਾਇਆ। ਇਹੀ ਪਹਿਲੀ ਵੱਡੀ ਉਹਨਾਂ ਦੀ ਕੋਤਾਹੀ, ਗਲਤੀ ਜਾਂ ਜਾਣ ਕੇ ਜਾਂ ਵੈਸੇ ਅਣਜਾਣੇ, ਇਹ ਕਹਿਣਾ ਬੜਾ ਮੁਸ਼ਕਿਲ ਹੈ। ਤੋ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਵਾਰੀਅਰ ਦੇ ਤੌਰ ਦੇ ਉੱਤੇ ਪੇਸ਼ ਕਰਦੇ ਆ ਔਰ ਉਹਨਾਂ ਨੂੰ ਮੁਸਲਮਾਨਾਂ ਦੇ ਖਿਲਾਫ ਪੇਸ਼ ਕਰਦੇ ਆ, ਇਸਲਾਮ ਦੇ ਖਿਲਾਫ ਪੇਸ਼ ਕਰਦੇ ਆ। ਸਾਡੀ ਜਿਹੜੀ ਅੰਡਰਸਟੈਂਡਿੰਗ ਜਾਂ ਸਾਡਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਟੈਂਡ ਸੀ ਉਹ ਇਸਲਾਮ ਦੇ ਖਿਲਾਫ ਨਹੀਂ ਸੀ। ਇਸਲਾਮ ਜਿਹੜੇ ਮੁਸਲਿਮ ਮੁਗਲ ਰੂਲਰਸ ਦੀਆਂ ਐਟਰੋਸਿਟੀ ਸੀਗੀਆਂ ਜੀ, ਉਹਨਾਂ ਦੇ ਖਿਲਾਫ ਸੀ। ਜੋ ਉਹਨਾਂ ਦਾ ਜ਼ੁਲਮ ਸੀ ਉਸ ਦੇ ਖਿਲਾਫ ਲੜੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਇਸਲਾਮ ਦੀ ਕਦਰ ਕਰਦੇ ਸੀ, ਨਾ ਇਸਲਾਮ ਦੇ ਖਿਲਾਫ ਉਹ ਸੀਗੇ, ਨਾ ਇਸਲਾਮ ਦੇ ਖਿਲਾਫ ਉਹ ਲੜੇ ਆ। ਇਸੇ ਤਰੀਕੇ ਨਾਲ ਜਿਹੜੇ ਹਿੰਦੂ ਹਿੰਦ ਰਾਜੇ ਸੀਗੇ ਹਿਮਾਚਲ ਦੇ, ਉਹਨਾਂ ਦੇ ਖਿਲਾਫ ਵੀ ਉਹ ਲੜੇ ਆ। ਔਰ ਹਿੰਦੂਆਂ ਦੀਆਂ ਜਿਹੜੀਆਂ ਕੁਰੀਤੀਆਂ ਸੀ, ਜਿਸ ਤਰ੍ਹਾਂ ਕਿ ਸਭ ਤੋਂ ਵੱਡਾ ਜਿਹੜਾ ਹਿੰਦੂਆਂ ਦਾ ਇੰਸਟੀਟਿਊਸ਼ਨ ਆ ਕਾਸਟ ਦਾ, ਉਸ ਦੇ ਖਿਲਾਫ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਹੀ ਬੜਾ ਸਟੈਂਡ ਲਿਆ। ਇੱਕ ਖੰਡੇ ਬਾਟੇ ਦਾ ਅੰਮ੍ਰਿਤ, ਜਿਸ ਦੇ ਵਿੱਚ ਦਲਿਤ ਨੂੰ ਪਹਿਲਾਂ ਛਕਾਇਆ ਗਿਆ, ਫਿਰ ਉਸ ਤੋਂ ਬਾਅਦ ਦਲਿਤਾਂ ਤੋਂ ਆਪ ਛਕਿਆ। 5 ਪਿਆਰਿਆਂ ਦੇ ਵਿੱਚੋਂ 4 ਦਲਿਤ ਸੀਗੇ। ਤੋ ਇਹ ਗੱਲ ਬੜੀ ਵੱਡੀ ਆ। ਅੱਜ ਦੇ ਸੰਦਰਭ ਦੇ ਵਿੱਚ ਵੀ ਈਵਨ ਮੋਹਨ ਭਗਵਤ
ਜਿਹੜਾ RSS ਦਾ ਚੀਫ ਆ ਉਹ ਵੀ ਕਿਸੇ ਦਲਿਤ ਦੇ ਨਾਲ ਬੈਠ ਕੇ ਰੋਟੀ ਨਹੀਂ ਖਾ ਸਕਦਾ। ਕਿਸੇ ਦਲਿਤ ਨੂੰ ਮੰਦਿਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ, ਹਿੰਦੂ ਮੰਦਿਰਾਂ ਦੇ ਵਿੱਚ। ਉਹ ਪ੍ਰੀਸਟ ਹੋਣਾ ਤਾਂ ਬਹੁਤ ਹੀ ਮਤਲਬ ਅਣਹੋਣੀ ਗੱਲ ਆ ਨਾ ਹਿੰਦੂਇਜ਼ਮ ਦੇ ਵਿੱਚ ਜੀ। ਜਿਹੜਾ ਇੰਸਟੀਟਿਊਸ਼ਨ ਆਫ ਕਾਸਟ ਆ ਹਿੰਦੂਆਂ ਦਾ, ਸਿੱਖ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਉਸ ਦੇ ਖਿਲਾਫ ਉਹਨਾਂ ਦਾ ਕਲੀਅਰ ਸਟੈਂਡ ਸੀ। ਸੰਗਤ ਦਾ ਇੰਸਟੀਟਿਊਸ਼ਨ ਜਿਸ ਦੇ ਵਿੱਚ ਸਾਰੇ ਬੈਠ ਕੇ, ਲੰਗਰ ਦਾ ਇੰਸਟੀਟਿਊਸ਼ਨ, ਪੰਗਤ ਦਾ ਇੰਸਟੀਟਿਊਸ਼ਨ, ਕਹੌਲ ਦਾ, ਖੰਡੇ ਦੇ ਕਹੌਲ ਦਾ ਇੰਸਟੀਟਿਊਸ਼ਨ, ਖਾਲਸੇ ਦਾ ਇੰਸਟੀਟਿਊਸ਼ਨ, ਇਹ ਸਾਰੇ ਦਾ ਸਾਰਾ ਜੋ ਘਟਨਾਕ੍ਰਮ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ੁਰੂ ਕੀਤਾ, ਇੱਕ ਐਸਾ ਰੈਵੋਲੂਸ਼ਨ ਅਗੇਂਸਟ ਦੀ ਇੰਸਟੀਟਿਊਸ਼ਨ ਜਿਸ ਦੇ ਵਿੱਚ ਕਿ ਇੱਕ ਲੱਤੜੇ ਹੋਏ ਸਮਾਜ ਨਾਲ, ਇੱਕ ਪਿਛੜੇ ਹੋਏ ਸਮਾਜ ਦੇ ਨਾਲ ਜ਼ੁਲਮੋ ਸਿਤਮ 3000 ਸਾਲ ਤੋਂ ਹੁੰਦਾ ਆ ਰਿਹਾ ਸੀ। ਉਸ ਦੇ ਹੱਕ ਵਿੱਚ ਸਿੱਖ ਗੁਰੂ ਸਾਹਿਬਾਨ ਖੜੇ ਹੋਏ ਔਰ ਇਹ ਅਦਾਰੇ ਉਹਨਾਂ ਨੇ ਕਾਇਮ ਕੀਤੇ ਤਾਂ ਕਿ ਇਸ ਦੀਆਂ ਜੜ੍ਹਾਂ ਉਖੇੜ ਦਿੱਤੀਆਂ ਜਾਣ। ਤੋ ਜਿਹੜਾ ਮੋਹਨ ਭਗਵਤ ਹੈ ਔਰ ਜਿਹੜੀ RSS ਆ, ਇਹ ਐਸੀ ਜਮਾਤ ਆ ਕਿ ਇਹ ਸਿੱਖਾਂ ਨੂੰ ਮੁਸਲਮਾਨਾਂ ਦੇ ਨਾਲ ਦੁਸ਼ਮਣੀ ਪੈਦਾ ਕਰਕੇ ਆਪਣੀ ਮਨ ਘੜਤ ਹਿਸਟਰੀ ਦੀ ਇੰਟਰਪ੍ਰੀਟੇਸ਼ਨ ਕਰਕੇ ਇਸ ਤਰ੍ਹਾਂ ਸਾਨੂੰ ਉਹਨਾਂ ਦੇ ਖਿਲਾਫ ਖੜਾ ਹਮੇਸ਼ਾ ਰਹਿਣਾ ਦੇਣਾ ਚਾਹੁੰਦੀ ਹੈ। ਆਪਣੀਆਂ ਸ਼ਾਖਾ ਜਿਹੜੀਆਂ ਕਰਦੇ ਆ ਉਹਦੇ ਚ 3 ਫੋਟੋਆਂ ਰੱਖਦੇ ਆ ਜੀ। ਇੱਕ ਤਾਂ ਸ਼ਿਵਾਜੀ ਦੀ ਰੱਖਦੇ ਆ, ਇੱਕ ਰਾਣਾ ਪ੍ਰਤਾਪ ਦੀ ਰੱਖਦੇ ਆ, ਇੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੱਖਦੇ ਆ। ਮੇਰਾ ਕਹਿਣਾ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਰੀਅਰ ਨਹੀਂ ਸੀਗੇ, ਉਹ ਇੱਕ ਪ੍ਰੋਫਿਟ ਸੀ ਸਾਡੇ। ਤੋ ਜਿਹੜੇ ਇਹ ਹੈਗੇ ਰਾਣਾ ਪ੍ਰਤਾਪ ਤੇ ਸ਼ਿਵਾਜੀ ਤਾਂ ਵਾਰੀਅਰ ਸੀਗੇ। ਇਹਨਾਂ ਦਾ ਕੋਈ ਇਹਨਾਂ ਦੇ ਕੋਲ ਆਈਡੀਓਲੋਜੀ ਨਹੀਂ ਸੀ, ਕੋਈ ਇਹਨਾਂ ਦੇ ਕੋਲ ਸਿਧਾਂਤ ਨਹੀਂ ਸੀ, ਕੋਈ ਇਹਨਾਂ ਦੇ ਕੋਲ ਕੋਈ ਸਮਝ ਨਹੀਂ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰੋਫਿਟ ਸੀ ਔਰ ਉਹ ਪ੍ਰੋਫਿਟ ਦੇ ਤੌਰ ਤੇ ਉਹਨਾਂ ਦੀ ਇੱਕ ਆਈਡੀਓਲੋਜੀ ਸੀ ਔਰ ਜਿਹੜੀ ਆਈਡੀਓਲੋਜੀ ਸੀ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਿਆਰੀ ਸੀ। ਤੋ ਉਹਨਾਂ ਨੇ ਇੰਸਟੀਟਿਊਸ਼ਨ ਆਫ ਦੀ ਖਾਲਸਾ ਜਿਹੜਾ ਕ੍ਰੀਏਟ ਕੀਤਾ, ਉਹ ਸਭ ਤੋਂ ਵੱਡੀ ਗੱਲ ਹੈ ਵੀ ਉਹਨਾਂ ਨੇ ਨਾਸ਼ ਡਾਕਟਰਿਨ ਦਿੱਤਾ। ਧਰਮਨਾਸ਼, ਕੀਰਤਨਾਸ਼, ਕਰਮਨਾਸ਼। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਿਹਾ ਵੀ ਜਿਹੜਾ ਤੁਹਾਡਾ ਪਿਛੋਕੜਾ ਉਹ ਖਤਮ ਹੋ ਚੁੱਕਿਆ। ਜੇ ਤੁਸੀਂ ਹਿੰਦੂ ਸੀ ਪਹਿਲਾਂ, ਜਦੋਂ ਖਾਲਸੇ ਵਿੱਚ ਐਂਟਰ ਹੋਏ ਤਾਂ ਤੁਹਾਡਾ ਹਿੰਦੂਇਜ਼ਮ ਦੇ ਨਾਲ ਕੋਈ ਰਿਸ਼ਤਾ ਨਹੀਂ, ਉਹ ਸਾਰਾ ਟੁੱਟ ਚੁੱਕਿਆ। ਤੋ ਤੁਸੀਂ ਹੁਣ ਖਾਲਸੇ ਵਿੱਚ ਆ ਗਏ ਹੋ ਜਿਹੜਾ ਇਕੁਐਲਿਟੀ ਤੇ ਬੇਸਡ ਆ ਔਰ ਯੂਨੀਵਰਸੈਲਿਟੀ ਆ। ਉਸ ਦੇ ਵਿੱਚ ਸਾਰੀ ਮਾਨਵਤਾ ਦੇ ਵਿੱਚ ਤੁਸੀਂ ਇੱਕ ਹੋ, ਨਾ ਕੋਈ ਉੱਚਾ ਨਾ ਕੋਈ ਨੀਚਾ, ਬਰਾਬਰਤਾ ਦਾ ਤੁਹਾਡਾ ਸਾਰਾ ਸੰਕਲਪ ਹੈ। ਤੋ ਉਸ ਤੋਂ ਬਾਅਦ ਤੁਸੀਂ ਕੌਣ ਹੋ? ਤੁਹਾਡੇ ਪਿਤਾ ਹੈ ਗੁਰੂ ਗੋਬਿੰਦ ਸਿੰਘ, ਮਾਤਾ ਹੈ ਸਾਹਿਬ ਕੌਰ ਜੀ ਔਰ ਤੁਸੀਂ ਰਹਿਣ ਵਾਲੇ ਕਿੱਥੇ ਜੀ? ਕਿਸ਼ਤਗੜ੍ਹ ਸਾਹਿਬ ਦੇ ਤੁਸੀਂ ਰਹਿਣ ਵਾਲੇ। 5 ਕਕਾਰ ਦਿੱਤੇ, 9 ਦੇ ਨਾਲ ਸਿੰਘ ਤੇ ਕੌਰ ਉਹਨਾਂ ਨੇ ਕਿਹਾ ਲਾਓ। ਤੋ ਇਸ ਕਿਸਮ ਦੀ ਇੱਕ ਨਵੀਂ ਕੌਮ ਪੈਦਾ ਕੀਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਗੁਰੂ ਨਾਨਕ ਦੇ ਸਿਧਾਂਤ ਦੇ ਆਧਾਰ ਦੇ ਉੱਤੇ। ਤੋ ਇਹ ਸਾਰੀ ਚੀਜ਼ ਨੂੰ ਮਲੀਆਮੇਟ ਕਰਨਾ ਚਾਹੁੰਦੇ ਆ ਇਹ ਜਿਹੜੇ RSS ਵਾਲੇ ਆ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਬਾਹਰ ਸਾਰਾ ਸਿੱਖ ਜਗਤ ਸੁਚੇਤ ਸੀ ਔਰ ਜਿਸ ਵਕਤ ਉਹਨਾਂ ਨੇ ਇਸ ਚੀਜ਼ ਦਾ ਐਲਾਨ ਕੀਤਾ ਵੀ ਅਸੀਂ 25 ਅਕਤੂਬਰ ਨੂੰ ਦਿੱਲੀ ਦੇ ਵਿੱਚ ਤਾਲਕੋਲਾ ਰੋਡ ਦੇ ਉੱਤੇ ਜਿਹੜਾ ਮਾਵਲੰਕਰ ਹਾਲ ਆ ਉਸ ਦੇ ਵਿੱਚ ਇਸ ਕਿਸਮ ਦਾ ਇਜਲਾਸ ਕਰਨ ਲੱਗੇ ਆ ਤਾਂ ਸਾਰੇ ਸਿੱਖਾਂ ਨੇ, ਸਾਰੇ ਹਿੰਦੁਸਤਾਨ ਦੇ ਸਿੱਖਾਂ ਨੇ ਮਤਲਬ ਇੱਕ ਤਰ੍ਹਾਂ ਦਾ ਵਾਹ ਵਰੋਲਾ ਖੜਾ ਕਰ ਦਿੱਤਾ ਵੀ ਸਾਡਾ ਇਸ ਦੇ ਨਾਲ ਕੋਈ ਕਿਸੇ ਕਿਸਮ ਦਾ ਲੈਣਾ ਦੇਣਾ ਨਹੀਂ, ਕੋਈ ਕਿਸੇ ਕਿਸਮ ਦਾ ਰਿਸ਼ਤਾ ਨਹੀਂ, ਅਸੀਂ ਇਸ ਨੂੰ ਟੋਟਲੀ ਬਾਈਕਾਟ ਕਰਦੇ। ਇਹਨਾਂ ਦੀ ਚਾਲ ਨੂੰ ਸਿੱਖਾਂ ਨੇ ਸਹੀ ਢੰਗ ਦੇ ਨਾਲ ਸਮਝ ਕੇ ਟੋਟਲੀ ਨਕਾਰਿਆ, ਟੋਟਲੀ ਰਿਜੈਕਟ ਕੀਤਾ, ਟੋਟਲੀ ਉਸ ਦਾ ਬਾਈਕਾਟ ਕੀਤਾ। ਔਰ ਅਕਾਲ ਤਖਤ ਦੇ ਜਥੇਦਾਰ ਨੇ ਵੀ ਜਿਹੜਾ 2004 ਦੇ ਵਿੱਚ ਵਦਾਂਤੀ ਜੀ ਜਿਸ ਵਕਤ ਅਕਾਲ ਤਖਤ ਦਾ ਜਥੇਦਾਰ ਸੀ, ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਜਿਸ ਦੇ ਵਿੱਚ ਇਹ ਕਿਹਾ ਸੀ ਕਿ RSS ਸਾਡੀ ਦੁਸ਼ਮਣ ਜਮਾਤ ਹੈ। ਦੁਸ਼ਮਣ ਜਮਾਤ ਦਾ ਉਹਨਾਂ ਨੇ ਲਫ਼ਜ਼ ਯੂਜ਼ ਕੀਤਾ ਸੀ। ਤੋ ਉਸ ਦੇ ਨਾਲ ਕਿਸੇ ਵੀ ਸਿੱਖ ਦੀ ਕੋਈ ਕਿਸੇ ਕਿਸਮ ਦੀ ਐਸੋਸੀਏਸ਼ਨ ਨਹੀਂ ਹੋਣੀ ਚਾਹੀਦੀ। ਤੋ ਇਹ ਸਾਰੀ ਚਾਲ ਇਹ ਪੰਜਾਬ ਦੇ ਵਿੱਚ ਇਹ ਹਰ ਪਿੰਡ ਦੇ ਵਿੱਚ ਸ਼ਾਖਾ ਲਾਉਣ ਦੀ ਇਹਨਾਂ ਦੀ ਸਾਜ਼ਿਸ਼ ਸੀ
ਜਿਸ ਨੂੰ ਸਿੱਖਾਂ ਨੇ ਨਕਾਰ ਦਿੱਤਾ ਟੋਟਲੀ। ਤੋਂ ਮਤਲਬ ਅਡਵਾਨੀ ਨੇ ਇੱਕ ਬਿਆਨ ਦਿੱਤਾ ਸੀ ਅੱਜ ਤੋਂ 3 ਸਾਲ ਪਹਿਲਾਂ ਵੀ ਪਹਿਲਾਂ ਸਿੱਖ RSS ਦੀਆਂ ਸ਼ਾਖਾ ਵਿੱਚ ਜਾਂਦੇ ਨਹੀਂ ਸੀ, ਪਰ ਹੁਣ ਮੈਨੂੰ ਖੁਸ਼ੀ ਆ ਕਿ ਉਹ ਜਾਣ ਲੱਗ ਗਏ। ਪਰ ਅਸਲੀਅਤ ਇਹ ਹੈ ਕਿ ਸਿਰਫ ਇਹਨਾਂ ਦੇ ਕਹਿਣ ਦੇ ਮੁਤਾਬਕ ਜੀ ਪੰਜਾਬ ਦੇ ਵਿੱਚ ਸਿਰਫ 900 ਸ਼ਾਖਾ ਲੱਗਦੀਆਂ, ਇਸ ਤੋਂ ਜ਼ਿਆਦਾ ਸ਼ਾਖਾ ਨਹੀਂ ਲਗਾ ਸਕੇ। ਇਹ ਕੋਸ਼ਿਸ਼ ਇਹਨਾਂ ਨੇ ਹਰ ਪਹਿਲੂ ਦੇ ਉੱਤੇ ਕੀਤੀ, ਸਰਕਾਰ ਨੂੰ ਵੀ ਇਸਤੇਮਾਲ ਕੀਤਾ ਔਰ ਸਿੱਖ ਲੀਡਰਾਂ ਨੂੰ ਵੀ ਇਸਤੇਮਾਲ ਕੀਤਾ। ਇੱਥੇ ਮੈਂ ਖਾਸ ਤੌਰ ਤੇ ਤੁਹਾਡੇ ਸਰੋਤਿਆਂ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਹਨਾਂ ਨੇ ਹਰ ਪਹਿਲੂ ਦੇ ਉੱਤੇ ਇਸਤੇਮਾਲ ਕੀਤਾ, ਕਿਉਂਕਿ ਇਸ ਵੇਲੇ ਸਿੱਖਾਂ ਦਾ ਪਬਲਿਕ ਓਪੀਨੀਅਨ ਇੰਨਾ ਸਟਰੋਂਗ ਸੀ ਇਹਨਾਂ ਦੇ ਖਿਲਾਫ, ਉਸਨੇ ਕੋਈ ਆਵਾਜ਼ ਨਹੀਂ ਉਠਾਈ। ਉਸ ਨੂੰ ਮਤਲਬ ਮਜਬੂਰ ਹੋ ਕੇ ਇਸ ਚੀਜ਼ ਤੋਂ ਪਰੇ ਹਟਣਾ ਪਿਆ। ਲੇਕਿਨ ਉਹ ਮਾਨਸਿਕ ਤੌਰ ਦੇ ਉੱਤੇ, ਦਿਲੀ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ RSS ਦੇ ਨਾਲ ਹੀ ਜੁੜਿਆ, ਕਿਉਂਕਿ ਉਸਦੇ ਆਪਣੇ ਵਫਾਦ, ਉਸਦੇ ਆਪਣੇ ਇੰਟਰਸਟ, ਉਸਦੇ ਪਰਿਵਾਰ ਦੇ ਜਿਹੜੇ ਇਕਨੋਮਿਕ ਇੰਟਰਸਟ ਆ, ਉਹ ਸਮਝਦਾ ਵੀ ਮੇਰੇ ਇਸ ਕਰਕੇ ਸੇਫ ਆ, ਕਿਉਂਕਿ ਉਸਨੂੰ ਕਿਸੇ ਆਈਡੀਓਲੋਜੀ ਦੇ ਨਾਲ, ਕਿਸੇ ਧਰਮ ਦੇ ਨਾਲ ਕੋਈ ਉਸਦੀ ਕਮਿਟਮੈਂਟ ਨਹੀਂ ਹੈ ਪ੍ਰਕਾਸ਼ ਸਿੰਘ ਬਾਦਲ ਤੋਂ। ਪਰ ਇਸ ਵੇਲੇ ਕਿਉਂਕਿ ਸਿੱਖਾਂ ਦਾ ਓਪੀਨੀਅਨ ਦਾ ਪ੍ਰੈਸ਼ਰ ਇੰਨਾ ਸੀ ਕਿ ਉਹ ਕੋਈ ਵੀ ਆਵਾਜ਼ ਕਿਸੇ ਕਿਸਮ ਦੀ ਬੁਲੰਦ ਕਰ ਹੀ ਨਹੀਂ ਸਕਿਆ। ਤੋ ਸਾਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਆ ਕਿ ਇਹ ਜਿਹੜਾ ਉਹਨਾਂ ਦਾ ਸਾਰਾ ਸ਼ੋਅ ਸੀ ਤਾਂ ਇਹ ਫਲॉप ਸ਼ੋਅ, ਲੇਕਿਨ ਫਲॉप ਤੋਂ ਵੀ ਅੱਗੇ ਫਲॉप ਉਹ ਮਤਲਬ ਉਸਦਾ ਜਨਾਜ਼ਾ ਨਿਕਲ ਗਿਆ। ਔਰ ਉੱਥੇ ਜਦੋਂ ਰਾਜਨਾਥ ਸਿੰਘ ਹੋਮ ਮਿਨਿਸਟਰ ਇੰਡੀਆ ਦਾ ਆਇਆ, ਉਸਨੇ ਆਪਣੀ ਸਪੀਚ ਦਿੱਤੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਕਹਿਣ ਦੀ ਜਗ੍ਹਾ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ, ਫਿਰ ਵਾਹਿਗੁਰੂ ਜੀ ਕਾ ਖਾਲਸਾ ਉਸਨੇ ਕਿਹਾ। ਔਰ ਉਸ ਤੋਂ ਬਾਅਦ ਉਸਨੇ ਜਦੋਂ ਇਹ ਪੁਆਇੰਟ ਆਊਟ ਕੀਤਾ ਵੀ ਤੇਰੇ ਤੋਂ ਭਾਈ ਇਹ ਕੋਤਾਹੀ ਹੋ ਗਈ, ਤਾਂ ਉਸਨੇ ਕਿਹਾ ਐਸੀ ਛੋਟੀ ਮੋਟੀ ਬਾतें होती रहती। तो इस किस्म की बेहुदी गल हिंदुस्तान के होम मिनिस्टर ने उस प्लेटफार्म तो की। तो ये सारिया और उसने ऐलान किया भी असी जिहड़े 1984 के सिखां दे कतलो गारत होया उसकी दोबारा SIT बना के दोबारा दोषियों को फड़न की कोशिश कर रहे थे जी। ਇੱਥੇ ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ 1984 ਨਵੰਬਰ ਦੇ ਵਿੱਚ 40 ਕੇਸ ਦਿੱਲੀ ਦੇ ਵਿੱਚ ਰਜਿਸਟਰ ਹੋਏ ਹੋਏ ਆ ਅਗੇਂਸਟ RSS ਵਰਕਰਸ, ਜਿਨ੍ਹਾਂ ਨੇ ਸਿੱਖਾਂ ਦੇ ਕਤਲੋਗਾਰਤ ਦੇ ਵਿੱਚ ਸ਼ਮੂਲੀਅਤ ਕੀਤੀ, ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਸਾੜਿਆ, ਸਿੱਖਾਂ ਦੀਆਂ ਪ੍ਰਾਪਰਟੀਆਂ ਨੂੰ ਅੱਗ ਲਾਈ, ਲੁੱਟਿਆ ਔਰ ਸਿੱਖ ਬੀਬੀਆਂ ਦੇ ਨਾਲ ਉਹਨਾਂ ਨੇ ਬਦਸਲੂਕੀ ਕੀਤੀ। ਇਹ ਸਾਰੀਆਂ 40 ਮਤਲਬ ਚੀਜ਼ਾਂ ਉਸ ਦੇ ਵਿੱਚ ਰਜਿਸਟਰ ਆ। ਔਰ LK ਅਡਵਾਨੀ ਦੀ ਜਿਹੜੀ ਆਪਣੀ ਆਟੋਬਾਇਓਗ੍ਰਾਫੀ ਆ ਉਸ ਦੇ ਵਿੱਚ ਉਸਨੇ ਲਿਖਿਆ ਵੀ ਮੈਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਕਿ ਉਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰੇ। ਇਹ ਸਾਰੇ ਜਿਹੜੇ ਲੋਕ ਆ, ਇਹ ਸਾਰੇ ਦੇ ਸਾਰੇ ਇਹਨਾਂ ਦੇ ਵਿੱਚ ਸਿੱਖਾਂ ਪ੍ਰਤੀ, ਸਿੱਖੀ ਪ੍ਰਤੀ, ਗੁਰੂਆਂ ਪ੍ਰਤੀ ਮਤਲਬ ਜ਼ਹਿਰ ਇਹਨਾਂ ਦੇ ਮਨਾਂ ਦੇ ਵਿੱਚ ਜ਼ਹਿਰ ਆ। ਉੱਪਰੋਂ ਚਾਹੇ ਜੋ ਮਰਜ਼ੀ ਮਿੱਠੇ ਬਣਦੇ ਰਹਿਣ, ਮਿੱਠੀਆਂ ਗੱਲਾਂ ਕਰਦੇ ਰਹਿਣ, ਪਰ ਅੰਦਰੂਨੀ ਤੌਰ ਦੇ ਉੱਤੇ ਜਿਹੜੀ ਉਹਨਾਂ ਦੇ ਦਿਮਾਗ ਦੇ ਵਿੱਚ ਸਿੱਖੀ ਪ੍ਰਤੀ, ਗੁਰੂਆਂ ਪ੍ਰਤੀ, ਸਿੱਖ ਧਰਮ ਪ੍ਰਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜ਼ਹਿਰ ਆ। ਹੁਣ ਮੈਂ ਇੱਥੇ ਦੱਸਣਾ ਚਾਹੁੰਦਾ ਤੁਹਾਡੇ ਸਰੋਤਿਆਂ ਨੂੰ ਕਿ ਸਿੱਖਾਂ ਨੇ ਨਾਨਕ ਸ਼ਾਹੀ ਕੈਲੰਡਰ ਬਣਾਇਆ। ਪੂਰੇਵਾਲ ਨੇ ਬੜੀ ਸਾਰੀ ਜ਼ਿੰਦਗੀ ਦੀ ਕਾਰਨਾ ਕਰਕੇ ਕੈਲੰਡਰ ਬਣਾਇਆ ਸਿੱਖਾਂ ਦਾ, ਜਿਹੜਾ ਸੂਰਜੀ ਆਧਾਰਿਤ ਕੈਲੰਡਰ ਸੀ ਜੀ। ਤਾਂ ਉਸ ਕੈਲੰਡਰ ਨੂੰ ਮਤਲਬ ਖਤਮ ਕਰਨ ਦੇ ਲਈ ਜਿਹੜਾ ਉਹ ਮੋਹਨ ਭਗਤ ਤੋਂ ਪਹਿਲਾਂ ਸਦਰਸ਼ੀ ਸੀ, ਉਹਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਕਿ ਮੈਂ ਕਿਸੇ ਵੀ ਕੀਮਤ ਦੇ ਉੱਤੇ ਇਹ ਕੈਲੰਡਰ ਲਾਗੂ ਨਹੀਂ ਹੋਣ ਦਊਂਗਾ। ਤੋ ਉਹ ਸਾਰੀ ਇਹਨਾਂ ਦੀ ਸਾਰੀ ਜਿਹੜੀ ਕਰਤੂਤ ਆ ਉਹ ਜ਼ਾਹਰ ਹੋ ਜਾਂਦੀ ਆ ਜਦੋਂ ਇਸ ਕਿਸਮ ਦੇ ਇਸ਼ੂ ਆਉਂਦੇ ਆ। ਦੂਜੇ ਪਾਸੇ ਕੋਈ ਐਸੇ ਮਤਲਬ ਚਾਪਲੂਸ ਸਿੱਖ ਆ ਜਿਨ੍ਹਾਂ ਦੀ ਆਪਣੀ ਕੋਈ ਜ਼ਮੀਰ ਨਹੀਂ, ਜ਼ਮੀਰ ਤੋਂ ਮਾਰੇ ਹੋਏ ਕੁਝ ਸਿੱਖ ਜੀ, ਮੈਂ ਸਮਝਦਾ ਉਹ ਦਰਜਨਾਂ ਵਿੱਚ ਹੀ ਹੋਣਗੇ, ਦਰਜਨਾਂ ਤੋਂ ਵੱਧ ਨਹੀਂ ਇਹਨਾਂ ਦੇ ਨਾਲ ਲੱਗ ਸਕੇ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ।
ਔਰ ਉਹਨਾਂ ਨੂੰ ਅੱਗੇ ਰੱਖ ਕੇ ਇਸ ਕਿਸਮ ਦੇ ਬਿਆਨ ਦਿੰਦੇ ਆ ਵੀ ਸਾਨੂੰ ਤਾਂ ਸਿੱਖਾਂ ਦੀ ਜਿਹੜੀ ਧਾਰਮਿਕ ਸੈਪਰੇਟ ਆਇਡੈਂਟੀਟੀ ਆ ਉਸ ਦੇ ਉੱਤੇ ਕੋਈ ਇਤਰਾਜ਼ ਨਹੀਂ, ਪਰ ਤੁਸੀਂ ਜਿਹੜਾ ਆਰੀਆ ਸਮਾਜ ਦਾ ਸੱਤਿਆਰਥ ਪ੍ਰਕਾਸ਼ ਆ ਉਹ ਪੜ੍ਹ ਲਓ ਜੀ। ਉਹ ਆਰੀਆ ਜਿਸ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦੰਭੀ ਕਿਹਾ, ਦੰਭੀ ਦਾ ਮਤਲਬ ਹੁੰਦਾ ਪਖੰਡੀ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ, ਸਾਹਿਬਜ਼ਾਦਿਆਂ ਦੇ ਉੱਤੇ, ਸਿੱਖਾਂ ਦੀ ਪਹਿਚਾਣ ਜਿਹੜੀ ਫਿਜ਼ੀਕਲ ਪਹਿਚਾਣ ਆ ਉਸ ਦੇ ਉੱਤੇ, ਪੇਸ਼ਾਂ ਦੇ ਉੱਤੇ, ਸਾਰਿਆਂ ਦੇ ਉੱਤੇ ਕਟਾਕਸ਼ ਔਰ ਸਾਰਿਆਂ ਦੇ ਉੱਤੇ ਬੜੀ ਗੰਦੀ ਸ਼ਬਦਾਵਲੀ ਦੇ ਵਿੱਚ ਉਸਨੇ ਲਿਖੇ ਹੋਏ ਆ। ਉਹਨਾਂ ਦਾ ਗ੍ਰੰਥ ਆ, ਧਾਰਮਿਕ ਗ੍ਰੰਥ ਆ ਆਰੀਆ ਸਮਾਜ ਦਾ ਜੀ। ਤੋ ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਦੇ ਲੀਡਰ ਅੱਜ ਨਹੀਂ, ਸ਼ੁਰੂ ਤੋਂ ਹੀ ਸਿੱਖੀ ਦੇ ਖਿਲਾਫ, ਸਿੱਖੀ ਸਿਧਾਂਤ ਦੇ ਖਿਲਾਫ, ਸਿੱਖਾਂ ਦੀ ਜਿਹੜੀ ਆਈਡੀਓਲੋਜੀ ਆ, ਸਿੱਖਾਂ ਦੇ ਜਿਹੜੇ ਅਦਾਰੇ ਆ ਉਹਨਾਂ ਦੇ ਖਿਲਾਫ ਹਮੇਸ਼ਾ ਸਾਜ਼ਿਸ਼ ਨਹੀਂ ਕਰਦੇ, ਉਸ ਦੀ ਖੁੱਲੇ ਤੌਰ ਦੇ ਉੱਤੇ ਮੁਖਾਲਫਤ ਕਰਦੇ ਜੀ। ਸਾਰੀ ਦੀ ਸਾਰੀ ਜਿਹੜੀ ਸਿੰਘ ਸਭਾ ਮੂਵਮੈਂਟ ਆ, ਜਿਸ ਦੇ ਵਿੱਚ ਗਿਆਨੀ ਵਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ, ਭਾਈ ਕਾਹਨ ਸਿੰਘ, ਇਸ ਕਿਸਮ ਦੇ ਲੋਕਾਂ ਦੀ ਬੇਹੱਦ ਵੱਡੀ ਕੰਟਰੀਬਿਊਸ਼ਨ ਆ ਇਹਨਾਂ ਦੀਆਂ ਅਟੈਕਾਂ ਨੂੰ ਨਕਾਰਨ ਦੇ ਲਈ, ਜਿਹੜੇ ਆਰੀਆ ਸਮਾਜੀ ਔਰ ਦੂਸਰੇ ਇਸ ਕਿਸਮ ਦੀ ਘਟੀਆ ਜ਼ਹਿਨੀਅਤ ਵਾਲੇ ਹਿੰਦੂ ਸੀ, ਉਹਨਾਂ ਦੀ ਜਿਹੜੀ ਚਾਲਾਂ ਹੈ ਉਸ ਦੇ ਖਿਲਾਫ ਉਹਨਾਂ ਨੇ ਲਿਖਿਆ। ਸੈਂਕੜੇ ਕਿਤਾਬਾਂ ਲਿਖੀਆਂ, ਅਖਬਾਰ ਛਾਪੇ, ਟਰੈਕਟ ਛਾਪੇ ਔਰ ਇਸ ਕਿਸਮ ਦਾ ਲਿਟਰੇਚਰ ਪੈਦਾ ਕੀਤਾ ਤਾਂ ਕਿ ਸਿੱਖਾਂ ਨੂੰ ਸੁਚੇਤ ਕੀਤਾ ਜਾਵੇ ਕਿ ਇਸ ਕਿਸਮ ਦੀ ਘਟੀਆ ਜਮਾਤ ਆ, ਬੇਈਮਾਨ ਆ ਔਰ ਸਿੱਖਾਂ ਦੀ ਦੋਖੀ ਜਮਾਤ ਜੀ। ਡਾਕਟਰ ਢਿੱਲੋਂ ਸਾਰੀ ਦੁਨੀਆ ਦੇ ਵਿੱਚ ਹਾਂਜੀ ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤੇ ਜਿਸ ਹਿਸਾਬ ਨਾਲ ਇਹ ਕਲੈਕਟਿਵ ਬਾਈਕਾਟ ਦੀ ਲਾਈਨ ਸਿੱਖ ਸੰਗਤਾਂ ਵੱਲੋਂ ਓਵਰਆਲ ਵਰਲਡ ਵਾਈਡ ਦਿੱਤੀ ਗਈ ਸੀ, ਉਹਦਾ ਹੀ ਪ੍ਰੈਸ਼ਰ ਸੀ ਕਿ ਜਿਹੜੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਹੈਗੀ ਹੈ ਉਹਦੇ ਵੱਲੋਂ ਵੀ ਇਹ ਸਾਰੇ ਇਸ਼ੂ ਤੇ ਚੁੱਪ ਵੱਟੀ ਗਈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਸਮਾਗਮ ਦੇ ਵਿੱਚ ਇੱਕ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਸਕੂਲ, ਉਹਦੇ ਜਿਹੜੇ ਬੱਚੇ ਨੇ ਉਹਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ। ਸੋ ਕਿਤੇ ਨਾ ਕਿਤੇ ਜਿਹੜੀ ਉਹ ਲਾਈਨ ਹੈਗੀ ਹੈ ਵੀ ਬਾਈਕਾਟ ਦੀ, ਉਹ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਇਹਨਾਂ ਵੱਲੋਂ ਨਹੀਂ, ਜਿਹੜੀ ਦਬੀ ਆਵਾਜ਼ ਦੇ ਵਿੱਚ ਉਹਨੂੰ ਜ਼ਰੂਰ ਜਿਹੜਾ ਹੈਗਾ ਉਹਨੂੰ ਟੋਣ ਦੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਤੇ ਨਾਲ ਹੀ ਜਦੋਂ ਅਸੀਂ ਜੇ ਆਪਣੀ ਲੀਡਰਸ਼ਿਪ ਦੀ ਗੱਲ ਕਰੀਏ ਓਵਰਆਲ, ਤਾਂ ਖਾਸ ਤੌਰ ਤੇ ਜੇ ਗਿਆਨੀ ਇਕਬਾਲ ਸਿੰਘ ਦੇ ਕਿਰਦਾਰ ਦੀ ਇਸ ਵਿੱਚ ਗੱਲ ਕਰਨੀ ਹੋਵੇ ਤੇ ਉਹਨੂੰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੋੜ ਕੇ ਇਸ ਸਾਰੀ ਲਾਈਨ ਤੇ ਤੁਸੀਂ ਉਸ ਸਾਰੇ ਪਾਰਟ ਦਾ ਕਿਵੇਂ ਵਿਸ਼ਲੇਸ਼ਣ ਕਰਦੇ ਹੋ, ਕਿਵੇਂ ਦੇਖਦੇ ਹੋ ਉਹਨਾਂ ਦੇ ਰੋਲ ਨੂੰ, ਜੇ ਅਸੀਂ ਸਿੱਖ ਲੀਡਰਸ਼ਿਪ ਦੀ ਗੱਲ ਕਰਨੀ ਹੋਵੇ? ਦੇਖੋ, ਤੁਸੀਂ ਗੱਲ ਬੜੀ ਵਧੀਆ ਛਾਣਬੀਨ ਦੇ ਨਾਲ ਕੀਤੀ ਹੈ, ਬੜੀ ਤਹਿ ਤੱਕ ਜਾ ਕੇ ਗੱਲ ਕੀਤੀ। ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਇਹਨਾਂ ਨੂੰ ਨਕਾਰਦਾ ਨਹੀਂ, ਕਦੇ ਵੀ ਇਹਨਾਂ ਨੂੰ ਕੰਡੈਮ ਨਹੀਂ ਕਰਦਾ। ਜਦੋਂ ਵੀ ਕੋਈ ਵੱਡੇ ਵੱਡੇ ਸਿੱਖਾਂ ਦੇ ਫੰਕਸ਼ਨ ਹੋਏ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਦੇ ਲੀਡਰਾਂ ਨੂੰ ਉੱਥੇ ਬੁਲਾ ਕੇ ਸਨਮਾਨਿਤ ਕੀਤਾ ਜੀ। ਚਾਹੇ ਉਹ ਆਸਾਰਾਮ ਸੀ, ਬਾਪੂ ਆਸਾਰਾਮ ਜਿਸ ਨੂੰ ਕਹਿੰਦੇ ਆ, ਉਸ ਜਦੋਂ ਵੀ ਪੰਜਾਬ ਦੇ ਵਿੱਚ ਆਉਂਦਾ ਸੀ, ਬਲਾਤਕਾਰੀ ਔਰ ਸ਼ਰਾਬ ਵੇਚਣ ਵਾਲਾ ਔਰ ਬਹੁਤ ਨਜਾਇਜ਼ ਲੋਕਾਂ ਦੇ ਪ੍ਰਾਪਰਟੀਆਂ ਤੇ ਕਬਜ਼ੇ ਕਰਨ ਵਾਲਾ ਇੱਕ ਗੁੰਡਾ ਜਿਹੜਾ ਉਹ ਹੈ, ਉਸ ਨੂੰ ਪੰਜਾਬ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਤਰਫੋਂ ਮਤਲਬ ਸਾਰੇ ਸਰਕਾਰੀ ਖਰਚੇ ਦੇ ਉੱਤੇ ਉਸ ਨੂੰ ਪੰਜਾਬ ਦੇ ਵਿੱਚ ਫੇਰਿਆ ਜਾਂਦਾ ਸੀ, ਲਿਜਾਇਆ ਜਾਂਦਾ ਸੀ। ਇਸ ਤਰ੍ਹਾਂ ਹੀ ਸ਼੍ਰੀ ਇੱਕ ਹੋਰ ਸਾਧ ਆ ਜਿਹੜਾ ਵਾਲ ਜੇ ਖੁੱਲੇ ਰੱਖਦਾ, ਉਸ ਨੂੰ ਵੀ ਸਨਮਾਨਿਤ ਕੀਤਾ ਗਿਆ। ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਨੇ ਵੱਡਾ ਇਜਲਾਸ ਕੀਤਾ ਤਾਂ ਉਸ ਦੇ ਵਿੱਚ ਇਹ ਸਾਰੇ ਬੰਦੇ ਬੁਲਾਏ ਗਏ, ਤਾਂ ਆਸਾਰਾਮ ਨੂੰ ਵੀ ਬੁਲਾਇਆ ਗਿਆ, ਸ਼੍ਰੀ ਨੂੰ ਵੀ ਬੁਲਾਇਆ ਗਿਆ ਤੇ ਇੱਕੋ ਜਿਹੜਾ ਦਵਾਈਆਂ ਵੇਚਦਾ ਉਸ ਨੂੰ ਵੀ ਬੁਲਾਇਆ ਗਿਆ। ਤੋ ਇਸ ਕਿਸਮ ਦੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਕਿਰਦਾਰ ਆ, ਇਸ ਨੂੰ ਨੰਗਾ ਕਰਨਾ ਚਾਹੀਦਾ ਸਿੱਖਾਂ ਦੇ ਸਾਹਮਣੇ। ਇਹ ਸਿੱਖਾਂ ਦੇ ਵਿੱਚ ਵੜਿਆ ਸਿੱਖਾਂ ਦਾ ਦੁਸ਼ਮਣ ਆ। ਇਹੀ ਲੋਕ ਆ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ RSS ਨੂੰ ਰੈਕਗਨੀਸ਼ਨ ਦਿਵਾਉਂਦੇ ਆ ਔਰ RSS ਦੇ ਹੇਠਾਂ ਲੱਗ ਕੇ ਆਪਣੇ ਜ਼ਾਤੀ ਮਫਾਦ ਪੈਦਾ ਉਹਨਾਂ ਨੂੰ ਪੂਰਾ ਕਰਨਾ ਚਾਹੁੰਦੇ। ਜੀਕੇ ਜਿਹੜਾ ਬਣਿਆ ਪਿਆ ਹੁਣ ਉੱਥੇ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਦਾ, ਜਿਹਦਾ ਤੁਸੀਂ ਰੈਫਰੈਂਸ ਕੀਤਾ ਸਕੂਲ ਦਾ, ਇਹ ਸਾਰੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਦੇ ਸਕੂਲ ਆ ਜੀ। ਬਿਲਕੁਲ। ਤੋਂ ਇਹਨਾਂ ਸਕੂਲਾਂ ਇਹ ਜੀਕੇ ਦੇ ਰਾਹੀਂ
ਇਹ ਚੀਜ਼ ਕੀਤੀ ਗਈ। ਪਰ ਕਿਉਂਕਿ ਪਬਲਿਕ ਓਪੀਨੀਅਨ ਦਾ ਪ੍ਰੈਸ਼ਰ ਇਸ ਲਈ ਇੰਨਾ ਜ਼ਿਆਦਾ ਸੀ ਕਿ ਜੀਕੇ ਖੁੱਲ ਕੇ ਉਹਨਾਂ ਦੇ ਨਾਲ ਨਹੀਂ ਆ ਸਕਿਆ, ਪਰ ਅੰਦਰੂਨੀ ਤੌਰ ਤੇ ਉਹਨੇ ਸਕੂਲ ਨੂੰ ਜ਼ਰੂਰ ਇਸ਼ਾਰਾ ਕਰ ਦਿੱਤਾ ਹੋਣਾ। ਤੋਂ ਅੱਜ ਸਿੱਖਾਂ ਨੂੰ ਇਸੇ ਤਰੀਕੇ ਦੀ ਜਿਸ ਤਰ੍ਹਾਂ ਨੂੰ ਉਹ ਹੁਣ ਲਾਮਬੰਦ ਹੋਏ ਆ, ਇੱਕ ਚਿੱਤ ਹੋ ਕੇ, ਇੱਕੋ ਇਕੱਠੇ ਹੋ ਕੇ, ਇੱਕ ਮਨ ਹੋ ਕੇ ਇਸ ਅਦਾਰੇ ਦੀ ਹਰ ਪਹਿਲੂ ਦੇ ਉੱਤੇ ਮੁਖਾਲਫਤ ਕਰਨੀ ਚਾਹੀਦੀ, ਲਿਖ ਕੇ ਵੀ, ਬੋਲ ਕੇ ਵੀ, ਸਮਝ ਕੇ ਵੀ, ਵਿਚਾਰ ਕੇ ਵੀ, ਔਰ ਲੋਕਾਂ 'ਚ ਪ੍ਰਚਾਰ ਕੇ ਵੀ ਜੀ। ਇਹ ਸਾਰੇ ਪਹਿਲੂਆਂ ਤੋਂ ਇਸ ਅਦਾਰੇ ਦੀ ਹਰ ਪਹਿਲੂ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਇਸ ਦੀ ਮੁਖਾਲਫਤ ਕਰਨੀ ਚਾਹੀਦੀ ਹੈ ਜੀ। ਡਾਕਟਰ ਢਿੱਲੋਂ, ਇਸੇ ਦੇ ਨਾਲ ਜੇ ਇੱਕ ਹੋਰ ਚੀਜ਼ ਨੂੰ ਆਪਾਂ ਜੋੜ ਕੇ ਦੇਖੀਏ, ਜੇ ਆਪਾਂ ਤਖ਼ਤ ਸਾਹਿਬਾਨਾਂ ਦੀ ਗੱਲ ਕਰਦੇ ਹਾਂ, ਜਥੇਦਾਰਾਂ ਦੀ ਗੱਲ ਕਰਦੇ ਹਾਂ, ਤਾਂ ਜਿਹੜੇ ਪੰਜਾਬ ਤੋਂ ਬਾਹਰ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੀ ਗੱਲ ਕਰੀਏ ਤਾਂ ਗਿਆਨੀ ਇਕਬਾਲ ਸਿੰਘ ਵੱਲੋਂ ਇਹ ਪਹਿਲਾਂ ਸੀਗਾ ਕਿ ਉਹਨਾਂ ਨੇ ਉਸ ਮੀਟਿੰਗ ਨੂੰ ਪ੍ਰੀਜ਼ਾਈਡ ਕਰਨਾ, ਜਿਹੜੀ ਕਿ ਤਾਲਕਟੋਰਾ ਸਟੇਡੀਅਮ ਦੇ ਵਿੱਚ ਹੋਈ ਹੈ ਇਹ RSS ਦੀ, ਪਰ ਸਿੱਖ ਪ੍ਰੈਸ਼ਰ ਦੇ ਚੱਲਦਿਆਂ ਚਲੋ ਉਹ ਨਹੀਂ ਗੱਲ ਸਿਰੇ ਚੜ ਸਕੀ। ਪਰ ਜੇ ਅਸੀਂ ਉਹਨਾਂ ਦੇ ਰੋਲ ਬਾਰੇ ਦੇਖਣਾ ਹੋਵੇ ਤਾਂ ਇਸ ਜਿਹੜੀ ਓਵਰਆਲ ਸਥਿਤੀ ਹੁਣ ਬਣੀ ਹੋਈ ਹੈ, ਕੀ ਇਹ ਮੰਨਿਆ ਜਾ ਸਕਦਾ ਹੈ ਵੀ ਜਿਹੜੇ ਪੰਜਾਬ ਤੋਂ ਬਾਹਰ ਦੇ ਤਖਤ ਹੈਗੇ ਆ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ, ਉਹਨਾਂ ਦੇ ਉੱਪਰ RSS ਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕੰਟਰੋਲ ਹੈਗਾ ਇਸ ਸਮੇਂ? ਉਹਨਾਂ ਦਾ ਜੀ ਡਾਇਰੈਕਟਲੀ ਕੰਟਰੋਲ ਆ। ਉੱਥੇ ਜਿਹੜਾ ਹਜ਼ੂਰ ਸਾਹਿਬ ਦੇ ਤਖਤ ਦੀ ਤੁਸੀਂ ਗੱਲ ਕਰਦੇ ਹੋ, ਉੱਥੇ ਤਾਰਾ ਸਿੰਘ ਆ ਜਿਹੜਾ BJP ਦਾ ਮਹਾਰਾਸ਼ਟਰ ਦਾ MLA ਆ, ਜਿਹੜਾ ਤਿਲਕ ਵੀ ਲਾਉਂਦਾ ਆਪਣੇ ਮੱਥੇ ਦੇ ਉੱਤੇ ਔਰ ਆਪਣੇ ਘਰ ਦੇ ਵਿੱਚੋਂ ਸਾਰੀ ਪੂਜਾ ਪਾਠ ਹਿੰਦੂਆਂ ਵਾਲਾ ਕਰਾਉਂਦਾ ਜੀ। ਉਹ ਟੋਟਲੀ RSS ਦਾ ਕਾਰਨਕੁਲ ਹੈ, BJP ਦਾ ਕਾਰਨਕੁਲ ਹੈ, ਜਿਸ ਤਰ੍ਹਾਂ ਦੱਸਿਆ BJP ਦਾ MLA। ਤੋਂ ਇਕਬਾਲ ਸਿੰਘ ਵੀ ਇਸ ਕਿਸਮ ਦੀਆਂ ਹਿੰਦੂਆਈਜ਼ਡ ਕਿਸਮ ਦੀਆਂ ਚੀਜ਼ਾਂ ਕਰਦਾ, ਪਰ ਇਸ ਵੇਲੇ ਸਿੱਖਾਂ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਸੀ ਕਿ ਉਹ ਖੁੱਲ ਕੇ ਇੱਥੇ, ਉਹਦਾ ਟਿਕਟ ਵੀ ਇਹਨਾਂ ਨੇ ਬਣਵਾ ਲਿਆ ਸੀ, ਉਹਦਾ ਪਟਨਾ ਸਾਹਿਬ ਤੋਂ ਦਿੱਲੀ ਤੱਕ ਦਾ ਟਿਕਟ ਉਹਦਾ ਇਹਨਾਂ ਨੇ ਰਿਜ਼ਰਵ ਕਰਾ ਦਿੱਤਾ ਸੀ ਬਾਈ ਏਅਰ ਜੀ। ਲੇਕਿਨ ਕਿਉਂਕਿ ਪਬਲਿਕ ਓਪੀਨੀਅਨ ਦਾ ਪ੍ਰੈਸ਼ਰ ਇੰਨਾ ਸੀ, ਉਹ ਹਿੰਮਤ ਨਹੀਂ ਕਰ ਸਕਿਆ, ਉਸਨੇ ਝੂਠ ਕਹਿ ਦਿੱਤਾ ਵੀ ਮੈਂ ਬਿਮਾਰ ਹੋ ਗਿਆ। ਇਹ ਕਹਿਣ ਦੀ ਖੁੱਲੇ ਤੌਰ ਤੇ ਖੁੱਲੇ ਤੌਰ ਤੇ ਜ਼ਰੂਰਤ ਨਹੀਂ ਕੀਤੀ ਵੀ ਮੈਂ ਇੱਥੇ ਨਹੀਂ ਆਊਂਗਾ, ਕਿਉਂਕਿ ਇਹ ਇਜਲਾਸ ਹਿੰਦੂਆਂ ਦਾ ਸਿੱਖਾਂ ਦੇ ਖਿਲਾਫ ਆ। ਇਹ ਕਹਿਣ ਦੀ ਬਜਾਏ ਉਸਨੇ ਕਿਹਾ ਵੀ ਮੈਂ ਤਾਂ ਜੀ ਬਿਮਾਰ ਆ, ਤਾਂ ਮੈਂ ਇਸ ਕਰਕੇ ਨਹੀਂ ਆ ਸਕਦਾ। ਤੋਂ ਇਹ ਗੱਲ ਬੜੀ ਅਹਿਮੀਅਤ ਰੱਖਦੀ ਆ ਕਿ ਸਿੱਖਾਂ ਨੂੰ ਜੁਰਅਤ ਦੇ ਨਾਲ ਖੁੱਲੇ ਤੌਰ ਦੇ ਉੱਤੇ ਪਬਲਿਕਲੀ ਇਹ ਗੱਲ ਨਕਾਰਨੀ ਚਾਹੀਦੀ ਹੈ। ਉਹਨਾਂ ਨੂੰ ਕਿਸੇ ਕਿਸਮ ਦਾ ਡਰ ਨਹੀਂ ਹੋਣਾ ਚਾਹੀਦਾ, ਕਿਸੇ ਕਿਸਮ ਦਾ ਭੈ ਨਹੀਂ ਹੋਣਾ ਚਾਹੀਦਾ। ਕੋਈ ਕਿਸੇ ਨੂੰ ਮਜਬੂਰ ਨਹੀਂ ਕਰ ਸਕਦਾ ਵੀ ਤੂੰ ਐ ਨਹੀਂ ਐ ਕਰ ਜੀ। ਜੇ ਤੁਹਾਡੀ ਜ਼ਮੀਰ ਨਹੀਂ ਮੰਨਦੀ, ਜੇ ਤੁਹਾਡੀ ਖਿਆਲਾਤ ਨਹੀਂ ਉਸ ਦੇ ਨਾਲ ਟੈਲੀ ਕਰਦੇ, ਤਾਂ ਖੁੱਲ ਕੇ ਕਹੋ ਵੀ ਅਸੀਂ ਇਸ ਨੂੰ ਨਕਾਰ ਰਹੇ ਹਾਂ, ਅਸੀਂ ਇਸ ਦੇ ਨਾਲ ਕਿਸੇ ਕਿਸਮ ਦੀ ਕੋਈ ਐਸੋਸੀਏਸ਼ਨ ਨਹੀਂ ਰੱਖਣਾ ਚਾਹੁੰਦੇ। ਤਾਂ ਇਹ ਚਾਹੀਦਾ ਜੀ। ਬਿਲਕੁਲ ਡਾਕਟਰ ਢਿੱਲੋਂ, ਤੇ ਤੁਹਾਡਾ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਰੇ ਇਸ਼ੂ ਦੇ ਉੱਪਰ ਵੱਖ-ਵੱਖ ਪਹਿਲੂਆਂ ਦੇ ਉੱਪਰੋਂ ਤੁਸੀਂ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਇੱਥੇ ਹੀ ਅੱਜ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ RSS ਤੇ ਇਸ ਈਵੈਂਟ ਬਾਰੇ ਤੇ ਸਿੱਖ ਸੰਗਤਾਂ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ, ਤੇ ਜਿਹੜੀ ਸਿੱਖ ਲੀਡਰਸ਼ਿਪ ਹੈਗੀ ਹੈ ਇਸ ਸਮੇਂ ਸੱਤਾਧਾਰੀ ਲੀਡਰਸ਼ਿਪ ਜਿਹਨੂੰ ਕਿਹਾ ਜਾ ਸਕਦਾ ਹੈ, ਬਾਦਲ ਦਲ ਤੋਂ ਲੈ ਕੇ ਜੇ ਅਸੀਂ ਜਥੇਦਾਰਾਂ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਇਸ ਸਾਰੇ ਇਸ਼ੂ ਬਾਰੇ। ਸੋ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਗੱਲਬਾਤ ਸੀ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ।
ਦੁਬਾਰਾ ਫਿਰ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।